ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਤੁਹਾਡੇ ਨਾਲ ਅੱਜ ਦੇ ਦਿਨ ਅਸੀਂ ਗੱਲਬਾਤ ਕਰਵਾਉਂਦੇ ਹਾਂ ਬਲਤੇਜ ਪੰਨੂ ਹੋਣਾ ਦੇ ਨਾਲ। ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਇਸ ਟਾਈਮ ਜੁੜ ਬੈਠੇ ਨੇ ਬਲਤੇਜ ਪੰਨੂ ਜੀ। ਨਿੱਘੀ ਜੀਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 408 272 2500 408 272 2500। ਇਹਨਾਂ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 408 722 7698 408 722 7698 ਦੇ ਉੱਤੇ। ਅਤੇ ਆਓ ਗੱਲਬਾਤ ਦਾ ਜਿਹੜਾ ਸਿਲਸਿਲਾ ਬਲਤੇਜੀ ਸ਼ੁਰੂ ਕਰਦੇ ਹਾਂ। ਜਿਹੜੀ ਸਭ ਤੋਂ ਪਹਿਲੀ ਗੱਲ ਕਰਦੇ ਹਾਂ, ਅਫਗਾਨਿਸਤਾਨ ਦੇ ਵਿੱਚੋਂ ਸਿੱਖਾਂ ਦਾ ਉਜਾੜਾ ਜਾਰੀ। ਜੀ ਜਦੋਂ ਤੋਂ ਅਫਗਾਨਿਸਤਾਨ ਦੇ ਹਾਲਾਤ ਜਿਹੜੇ ਆ ਜੀ ਉਹ ਖਰਾਬ ਹੋਇਆ, ਉਜਾੜਾ ਤਾਂ ਉੱਥੇ ਘੱਟ ਗਿਣਤੀਆਂ ਦਾ ਜਿਹੜਾ ਜੀ ਉਹ ਦੇਰ ਤੋਂ ਜਾਰੀ ਆ, ਔਰ ਘੱਟ ਗਿਣਤੀਆਂ ਦੇ ਵਿੱਚ ਸਿੱਖਾਂ ਨੂੰ ਵੀ ਜਿਹੜਾ ਜੀ ਇਹ ਭੁਗਤਣਾ ਪੈ ਰਿਹਾ। ਇਸ ਵੇਲੇ ਜਿਹੜਾ ਸਿੱਖ ਭਾਈਚਾਰਾ ਹੈ ਜੀ ਉਹ ਮੁਲਕ ਛੱਡਣ ਨੂੰ ਤਰਜੀਹ ਜਿਹੜਾ ਜੀ ਉਹ ਦੇ ਰਿਹਾ। ਇਹ ਕਿਹਾ ਜਾ ਰਿਹਾ ਕਿ 1990 ਦੇ ਵਿੱਚ ਜਿਹੜੀ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੀ ਆਬਾਦੀ 1 ਲੱਖ ਦੇ ਕਰੀਬ ਸੀਗੀ, ਪਰ ਇਸ ਵੇਲੇ ਸਿਰਫ 2500 ਦੇ ਕਰੀਬ ਜਿਹੜੇ ਆ ਉਹ ਸਿੱਖ ਰਹਿ ਗਏ ਆ ਜੀ। ਇਸ ਮੁਸਲਿਮ ਮੁਲਕ ਦੇ ਵਿੱਚ ਜਿਹੜਾ ਸਮਾਜਿਕ ਵਿਤਕਰਾ ਉੱਥੇ ਹੋ ਰਿਹਾ, ਜਾਂ ਉੱਥੋਂ ਦੇ ਜਿਹੜੇ ਕੱਟੜਪੰਥੀ ਨੇ ਉਹਨਾਂ ਨੇ ਸਿੱਖਾਂ ਦੇ ਘਰਾਂ, ਉਹਨਾਂ ਦੇ ਕਾਰੋਬਾਰ, ਗੁਰਦੁਆਰੇ ਜਿਹੜੇ ਨੇ ਉਹਨਾਂ ਦੇ ਉੱਤੇ ਕਬਜ਼ੇ ਕਰ ਲਏ ਨੇ। ਔਰ ਇਹ ਜਿਹੜੇ ਉੱਥੇ ਰਹਿਣ ਵਾਲੇ ਸਿੱਖ ਨੇ ਉਹ ਇਹ ਕਹਿੰਦੇ ਨੇ ਕਿ ਜੇ ਹਾਲਾਤ ਨਾ ਬਦਲੇ ਤਾਂ ਇੱਥੇ ਉਹ ਵੀ ਜਿਹੜੇ 2500 ਰਹਿੰਦੇ ਨੇ ਉਹ ਵੀ ਟਿਕਣਗੇ ਨਹੀਂ। ਇਹਨਾਂ ਦਾ ਇਹ ਕਹਿਣਾ ਕਿ ਸਿਰਫ ਉਹੀ ਲੋਕ ਇੱਥੇ ਰਹਿ ਜਾਣਗੇ ਜਿਹੜੇ ਕਿਸੇ ਵੀ ਹਾਲਤ ਦੇ ਵਿੱਚ ਇੱਥੋਂ ਨਿਕਲ ਨਹੀਂ ਸਕਦੇ ਹੋਣਗੇ, ਭਾਵ ਕਿ ਬਹੁਤ ਜਿਹੜੇ ਉਹ ਕਮਜ਼ੋਰ ਨੇ। ਜੀ ਜੀ, ਉਹ ਇਹ ਕਹਿੰਦੇ ਨੇ ਕਿ ਸਾਰੇ ਸੂਬਿਆਂ ਦੇ ਵਿੱਚ ਅਫਗਾਨਿਸਤਾਨ ਦੇ ਜਿਹੜੇ ਸਿੱਖ ਨੇ ਉਹਨਾਂ ਦੀਆਂ ਜ਼ਮੀਨਾਂ ਨੇ, ਜਾਇਦਾਦਾਂ ਨੇ, ਪਰ ਉਹਦੇ ਉੱਤੇ ਜਿਹੜੇ ਧੜੱਲੇਦਾਰ ਲੋਕ ਨੇ ਉਹਨੇ ਕਬਜ਼ੇ ਕਰ ਲਏ ਨੇ। ਕੁੱਟਮਾਰ ਜਿਹੜੀ ਹੈ ਜੀ ਉਹਨਾਂ ਦੀ ਕੀਤੀ ਗਈ ਆ। ਜਿਹੜੇ ਗੁਰਦੁਆਰੇ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਉਹ ਕਬਜ਼ਾ ਕਰ ਲਿਆ ਗਿਆ। ਤੇ ਹੌਲੀ ਹੌਲੀ ਇਹਨਾਂ ਸਿੱਖਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਰਹਿੰਦੇ ਨੇ ਉਹ ਵੀ ਨਿਕਲ ਰਹੇ ਨੇ। ਇੱਥੇ ਦਿੱਲੀ ਦੇ ਵਿੱਚ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਆ ਕੇ ਬੈਠੇ ਹੋਏ ਨੇ, ਜਿਹੜੇ ਮੰਗ ਵੀ ਕਰਦੇ ਨੇ ਇਸ ਗੱਲ ਦੀ ਕਿ ਇੱਥੇ ਉਹਨਾਂ ਨੂੰ ਜਿਹੜੀ ਹੈ ਜੀ ਸਿਟੀਜ਼ਨਸ਼ਿਪ ਇੱਥੋਂ ਦੀ ਜਿਹੜੀ ਆ ਉਹ ਦਿੱਤੀ ਜਾਵੇ। ਉਹ ਇੱਥੇ ਵਸਣਾ ਚਾਹੁੰਦੇ ਨੇ। ਮੰਦੇ ਹਾਲੀ ਨੇ ਜਿਹੜੇ ਇੱਥੇ ਵੀ ਆ ਕੇ ਬੈਠੇ ਹੋਏ ਨੇ, ਕਿਉਂਕਿ ਸਰਕਾਰ ਦੀ ਤਰਫੋਂ ਇੱਥੇ ਵੀ ਕੋਈ ਉਹਦੀ ਬਹੁਤੀ ਜਿਹੜੀ ਮਦਦ ਆ ਉਹ ਨਹੀਂ ਕੀਤੀ ਗਈ। ਜੀ ਜੀ ਬਿਲਕੁਲ। ਅਤੇ ਬਿਲਕੁਲ ਮੈਨੂੰ ਇੱਦਾਂ ਲੱਗ ਰਿਹਾ ਵੀ ਆਉਣ ਵਾਲੇ ਦਿਨਾਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮਸਲਾ ਪੂਰੇ ਜ਼ੋਰ ਸ਼ੋਰ ਨਾਲ ਉਠਾਏਗੀ, ਜਦ ਕਿ ਇੰਪੋਰਟੈਂਟ ਆ, ਬਿਲਕੁਲ ਬਹੁਤ ਇੰਪੋਰਟੈਂਟ ਆ, ਪਰ ਹੁੰਦੇ ਹੋਈਆਂ ਜਿਹੜੀਆਂ ਪੰਜਾਬ ਦੇ ਵਿੱਚ ਅਤੇ ਭਾਰਤ ਭਰ ਦੇ ਵਿੱਚ ਜਿਹੜੀਆਂ ਹੋਰ ਗਤੀਵਿਧੀਆਂ ਉਸ ਦੇ ਉੱਤੇ ਹਮੇਸ਼ਾ ਹੀ ਅੱਖ ਜਿਹੜੀ ਆ ਬੰਦ ਕਰ ਲੈਂਦੇ ਆ। ਸ਼੍ਰੋਮਣੀ ਕਮੇਟੀ ਤਾਂ ਤੁਹਾਨੂੰ ਪਤਾ ਹੀ ਹੈ ਜੀ। ਸ਼੍ਰੋਮਣੀ ਕਮੇਟੀ ਕੰਟਰੋਵਰਸੀ ਦੇ ਵਿੱਚ ਇੱਕ ਹੋਰ ਨਵੀਂ 'ਚ ਫਸੀ ਹੈ। ਕੱਲ੍ਹ ਦੀ ਜਿਹੜੀ 4 ਸਾਹਿਬਜ਼ਾਦੇ ਫਿਲਮ ਸੀ ਜੀ, ਹਰ ਇੱਕ ਨੇ ਦੇਖੀ। ਉਹਦੇ ਰਾਈਟ ਜਿਹੜੇ ਨੇ ਜੀ ਉਹ 4 ਕਰੋੜ ਰੁਪਈਏ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਸਲ ਕੀਤੇ ਨੇ ਜੀ। ਹੁਣ ਸਵਾਲ ਜਿਹੜਾ ਜੀ ਉਹ ਉੱਠਦਾ ਹੈ ਕਿ ਜਦੋਂ ਸਾਰਿਆਂ ਨੇ ਉਹ ਫਿਲਮ ਦੇਖ ਲਈ, ਉਹਦੇ ਵੀਡੀਓ ਰਾਈਟ ਜਿਹੜੇ ਪ੍ਰੋਡਿਊਸਰ ਡਾਇਰੈਕਟਰ ਨੇ ਬਾਹਰ ਕਿਸੇ ਹੋਰ ਨੂੰ ਵੇਚ ਦਿੱਤੇ, ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 4 ਕਰੋੜ ਰੁਪਈਆ ਜਿਹੜਾ ਜੀ ਉਹ ਕਿਉਂ ਉਸ ਫਿਲਮ ਨੂੰ ਦੇ ਕੇ ਜੀ ਇਹਦੇ ਰਾਈਟ ਜਿਹੜੇ ਨੇ ਉਹ ਖਰੀਦੇ ਨੇ। ਇਹ ਕਿਹਾ ਜਾ ਰਿਹਾ ਕਿ ਸਾਡੇ ਪ੍ਰਚਾਰ ਦੇ ਵਾਸਤੇ ਕੰਮ ਆਊਗੀ ਜੀ। ਸੋ ਪ੍ਰਚਾਰ ਜੇ ਇਸ ਐਨੀਮੇਸ਼ਨ ਫਿਲਮ ਦੇ ਨਾਲ ਕਰਨਾ, ਇਹਦਾ ਮਤਲਬ ਇਹ ਹੈ ਜੀ ਕਿ ਜਿਹੜੇ ਉਹਨਾਂ ਦੇ ਪ੍ਰਚਾਰਕ ਨੇ ਉਹ ਆਪਣੇ ਹਿਸਾਬ ਦੇ ਨਾਲ ਫੇਲ ਹੋਏ ਨੇ ਜੀ ਫਿਰ ਪ੍ਰਚਾਰ ਦੇ ਵਿੱਚ। ਇਹਦਾ ਮਤਲਬ ਉਹ ਸਫਲ ਨਹੀਂ ਹੋਇਆ ਤਜਰਬਾ। ਤੇ ਐਨੀਮੇਸ਼ਨ ਜਿਹੜੀ ਫਿਲਮ ਹੈ ਜੀ ਉਹਦੇ ਰਾਹੀਂ ਹੁਣ ਪ੍ਰਚਾਰ ਕਰੂਗੀ, ਉਹ ਵੀ ਉਹ ਫਿਲਮ ਜਿਹਨੂੰ ਮੇਰਾ ਖਿਆਲ ਹਰੇਕ ਨੇ ਦੇਖ ਲਿਆ ਹੈ ਜੀ। ਜੀ 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 ਬਿਲਕੁਲ ਬਿਲਕੁਲ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬ ਦੇ ਜਿਹੜੇ ਨਿਵਾਸੀਆਂ ਨੂੰ ਬਿਜਲੀ ਦਾ ਇੱਕ ਹੋਰ ਝਟਕਾ। ਜੀ ਹੁਣ ਤਾਂ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਵਾਲੀ ਜਿਹੜੀ ਹੈ ਨਾ ਜੀ ਉਹ ਗੱਲ ਹੋ ਗਈ ਹੈ ਜੀ। ਔਰ ਪੰਜਾਬ ਦੇ ਵਿੱਚ ਜਿਹੜਾ ਝਟਕਾ ਸੂਬੇ ਦੇ ਲੋਕਾਂ ਨੂੰ ਲੱਗਣ ਜਾ ਰਿਹਾ ਜੀ, ਇਹਨਾਂ ਦੇ ਉੱਤੇ ਕੁਝ 17.5 ਕਰੋੜ ਰੁਪਈਏ ਦਾ ਵਾਧੂ ਬੋਝ ਜਿਹੜਾ ਜੀ ਉਹ ਪੈ ਜਾਊਗਾ।
ਔਰ 1 ਜੁਲਾਈ ਤੋਂ ਇਹ ਜਿਹੜੀ ਪੈਸੇ ਦੀ ਵਸੂਲੀ ਸ਼ੁਰੂ ਹੋਊਗੀ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਜਿਹੜਾ ਜੀ ਉਹਨੇ ਫਿਊਲ ਐਡਜਸਟਮੈਂਟ ਦੇ ਨਾਂ ਦੇ ਉੱਤੇ ਪਾਵਰਕਾਮ ਨੂੰ ਇਹ ਪੈਸਾ ਜਿਹੜਾ ਵਸੂਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਆ। 1 ਮਹੀਨੇ ਦੇ ਦੌਰਾਨ, ਸਿਰਫ 30 ਦਿਨਾਂ ਦੇ ਦੌਰਾਨ ਇਹ ਤੀਜਾ ਵਾਧਾ ਹੈ। ਔਰ ਪੰਜਾਬ ਦੇ ਲੋਕਾਂ ਦੇ ਉੱਤੇ ਬਿਜਲੀ ਦਰਾਂ ਦੇ ਵਿੱਚ ਵਾਧੇ ਦਾ ਬੋਝ ਜਿਹੜਾ ਜੀ 1000 ਕਰੋੜ ਰੁਪਏ ਤੋਂ ਵੱਧ ਰਿਹਾ ਜੀ। ਔਰ ਪਾਵਰਕਾਮ ਨੇ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਕੋਲੇ ਪਟੀਸ਼ਨ ਦਾਇਰ ਕਰਕੇ 2014-15 ਦੀ ਜਿਹੜੀ ਅਖੀਰਲੀ 4 ਮਹੀਨੇ ਸੀਗੇ ਜੀ ਉਹਦੇ ਦੌਰਾਨ ਬਾਲਣ ਦੇ ਉੱਤੇ ਜਿਹੜਾ ਖਰਚ ਹੋਇਆ ਸੀ ਜ਼ਿਆਦਾ ਪੈਸੇ ਵਸੂਲਣ ਦੀ ਇਜਾਜ਼ਤ ਜਿਹੜੀ ਉਹ ਮੰਗੀ ਸੀਗੀ। ਔਰ ਇਹ ਮਨਜ਼ੂਰੀ ਜਿਹੜੀ ਹੈ ਜੀ ਉਹ ਦੇ ਦਿੱਤੀ ਗਈ ਆ। 1 ਜੁਲਾਈ ਤੋਂ 30 ਸਤੰਬਰ 2015 ਤੱਕ ਇਹ ਵਸੂਲ ਕੀਤਾ ਜਾਣਾ ਹੈ। ਜਦੋਂ ਪੈਸਾ ਉੱਤੇ ਲੱਗ ਜਾਂਦਾ ਜੀ ਉਹ ਕਦੀ ਵਾਪਸ ਨਹੀਂ ਹੁੰਦਾ। ਬਾਕੀ ਇਹਦੇ ਵਿੱਚ ਕਿਹਾ ਜ਼ਰੂਰ ਗਿਆ ਕਿ 30 ਸਤੰਬਰ ਤੱਕ ਹੈ, ਇਹ ਮੁੜ ਕੇ ਵਾਪਸ ਤਾਂ ਜਿਹੜੇ ਆ ਉਹ ਹੋਣੇ ਨਹੀਂ ਗੇ। ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਚੁੱਪ ਕਰਕੇ ਉਹ ਵੀ ਸਹੀ ਜਾਂਦੀਆਂ ਨੇ ਤੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਵੀ ਇਹਨੂੰ ਝੱਲੀ ਜਾਂਦੇ ਨੇ। ਭਾਣਾ ਜਿਹੜਾ ਜੀ ਉਹ ਮੱਚਣਾ ਸਿੱਖ ਗਏ ਨੇ ਜੀ। ਜੀ ਬਿਲਕੁਲ। ਜਦੋਂ ਬਜਟ ਆਇਆ ਸੀ ਉਦੋਂ ਤਾਂ ਇਦਾਂ ਦਿਖਾਇਆ ਗਿਆ ਸੀ ਕੋਈ ਵੀ ਵਾਧਾ ਨਹੀਂ, ਤੇ ਜਿੱਦਾਂ ਤੁਸੀਂ ਦੱਸਿਆ ਵੀ ਮਹੀਨੇ ਦੇ ਵਿੱਚ ਹੀ ਕਿੰਨੀ ਵਾਰੀ ਜਿਹੜਾ ਇਹ ਭਾੜਾ ਆ ਵਧਾ ਦਿੱਤਾ ਗਿਆ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਿਆਂਮਾਰ ਦੇ ਵਿੱਚ ਜਿਹੜੀ ਫੌਜ ਦੇ ਵੱਲੋਂ ਕੀਤੀ ਗਈ ਹੈ ਕਾਰਵਾਈ, ਉਸ ਦੇ ਉੱਤੇ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਆ ਰਹੀ ਆ। ਮਿਆਂਮਾਰ ਵੀ ਇਸ ਦੇ ਉੱਤੇ ਕਹਿ ਰਿਹਾ ਵੀ ਉਹ ਤਾਂ ਸਾਡੀ ਸੀਮਾ ਰੇਖਾ ਦੇ ਅੰਦਰ ਆਏ ਨਹੀਂ। ਐਕਚੁਅਲੀ ਜਿਹੜੀ ਸਰਹੱਦ ਹੈ ਉਹ ਸਾਂਝੀ ਹੋਈ ਹੈ ਤਕਰੀਬਨ, ਉਹਦੇ ਉੱਤੇ ਕੋਈ ਬਹੁਤਾ ਰੋਕ ਟੋਕ ਜਿਹੜੀ ਹੈ ਨਹੀਂ ਗੀ। ਜਿਹੜਾ ਭਾਰਤ ਦੇ ਕੇਂਦਰੀ ਇੱਕ ਮੰਤਰੀ ਨੇ ਜੀ ਉਹਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀਗਾ, ਉਹਨੇ ਇਉਂ ਲੱਗਦਾ ਕਿ ਤਤਪਰ ਹੱਥੀ ਜਿਹੜਾ ਦੀ ਬਿਆਨ ਛੇਤੀ ਦਿੱਤਾ। ਰਾਜਵਰਧਨ ਸਿੰਘ ਰਾਠੌੜ ਉਹਨੇ ਇਹ ਗੱਲ ਕਹੀ ਸੀ ਕਿ ਅਸੀਂ ਸਰਹੱਦ ਦੇ ਅੰਦਰ ਜਿਹੜਾ ਜੀ ਉਹ ਵੜ ਕੇ ਫੌਜੀਆਂ ਨੇ ਜਿਹੜੀ ਇਹਦੀ ਵੱਡੀ ਕਾਰਵਾਈ ਨੂੰ ਅੰਜਾਮ ਜਿਹੜਾ ਦਿੱਤਾ। ਔਰ ਇਹ ਜਿਹੜਾ ਆਪਰੇਸ਼ਨ ਸੀਗਾ ਇਹਨੂੰ ਬੜਾ ਜਿਹੜਾ ਗੁਪਤ ਰੱਖਿਆ ਗਿਆ ਸੀਗਾ। ਔਰ ਉਹਨੇ ਇਹ ਵੀ ਜਿਹੜੀ ਗੱਲ ਆਖੀ ਸੀ ਕਿ ਅਸੀਂ ਕਿਸੇ ਵੀ ਸਰਹੱਦ ਦੇ ਅੰਦਰ ਜਾ ਕੇ ਜਿਹੜੇ ਅੱਤਵਾਦੀਆਂ ਦੇ ਟਿਕਾਣੇ ਖਤਮ ਕਰ ਸਕਦੇ ਹਾਂ ਜੀ। ਇਹਦੇ ਵਿੱਚ ਅੱਤਵਾਦੀਆਂ ਦੇ ਜਿਹੜੇ 2 ਟਿਕਾਣੇ ਸੀ ਉਹਨਾਂ ਨੂੰ ਖਤਮ ਕੀਤਾ ਗਿਆ ਸੀਗਾ। ਵੱਖੋ ਵੱਖਰੀਆਂ ਜਿਹੜੀ ਗਿਣਤੀ ਆ ਅੱਤਵਾਦੀਆਂ ਦੇ ਮਰਨ ਵਾਲੀ, ਵੱਖੋ ਵੱਖਰੇ ਚੈਨਲ ਜਿਹੜੇ ਉਹ ਦੱਸ ਰਹੇ ਨੇ, ਕੋਈ ਕਿੰਨੀ ਦੱਸੀ ਜਾਂਦਾ, ਕੋਈ ਕਿੰਨੀ ਜਿਹੜੀ ਜੀ ਉਹ ਦੱਸੀ ਜਾਂਦਾ। ਜਿਹੜਾ ਮਿਆਂਮਾਰ ਹੈ ਉਹਨੇ ਇਹ ਗੱਲ ਆਖੀ ਹੈ ਕਿ ਭਾਰਤ ਨੇ ਉਹਦੀ ਸਰਹੱਦ ਦੇ ਅੰਦਰ ਆ ਕੇ ਕੋਈ ਕਾਰਵਾਈ ਨਹੀਂ ਕੀਤੀ, ਬਲਕਿ ਇਹ ਜਿਹੜੀ ਕਾਰਵਾਈ ਹੋਈ ਹੈ ਉਹ ਭਾਰਤੀ ਸਰਹੱਦ ਵਾਲੀ ਸਾਈਡ ਦੇ ਉੱਤੇ ਹੀ ਜਿਹੜੀ ਹੋਈ ਹੈ ਜੀ। ਜਿਹੜਾ ਚਾਈਨਾ ਉਹਨੇ ਵੀ ਇਹਨਾਂ ਖਬਰਾਂ ਨੂੰ ਗਲਤ ਦੱਸਿਆ, ਆਧਾਰ ਦੀ ਹੀਰ ਦੱਸਿਆ ਜੀ, ਜਿਹਦੇ ਵਿੱਚ ਇਹ ਆਖਿਆ ਗਿਆ ਸੀਗਾ ਕਿ ਜਿਹੜਾ ਭਾਰਤ ਹੈ ਉਹਨੇ ਮਿਆਂਮਾਰ ਦੇ ਜਿਹੜੇ ਅੰਦਰ ਵੜ ਕੇ ਜਿਹੜੀ ਹੈ ਜੀ ਉਹ ਕਾਰਵਾਈ ਕੀਤੀ ਹੈ। ਜਿਹੜੇ ਕੁਝ ਚੈਨਲ ਨੇ ਜਿਨ੍ਹਾਂ ਨੂੰ ਮੌਕਾ ਮਿਲ ਜਾਂਦਾ ਉਹਨਾਂ ਨੇ ਕੱਲ ਫਿਰ ਬੜਾ ਇਸ ਚੀਜ਼ ਨੂੰ ਪ੍ਰਚਾਰਿਆ ਜੀ ਵੀ ਆ ਗਿਆ ਵੀ 56 ਇੰਚ ਦੀ ਛਾਤੀ ਵਾਲਾ ਬੰਦਾ, ਉਹਨੇ ਇਹ ਮਿਆਂਮਾਰ ਦੇ ਵਿੱਚ ਜਿਹੜਾ ਜੀ ਆ ਕੇ ਕਾਰਵਾਈ ਜਿਹੜੀ ਹੈ ਉਹਨੂੰ ਅੰਜਾਮ ਦਿੱਤਾ। ਪਰ ਰਾਤ ਹੁੰਦਿਆਂ ਜਿਹੜੀ ਥੋੜੀ ਜਿਹੀ ਫੂਕ ਨਿਕਲਣੀ ਸ਼ੁਰੂ ਹੋ ਗਈ ਜਦੋਂ ਮਿਆਂਮਾਰ ਦਾ ਜਿਹੜਾ ਜੀ ਉਹ ਬਿਆਨ ਆ ਗਿਆ ਕਿ ਸਾਡੀ ਤਾਂ ਸਰਹੱਦ ਦੇ ਵਿੱਚ ਜਿਹੜਾ ਜੀ ਵੜੇ ਨਹੀਂ ਗਏ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਤੋਮਰ ਜਿਨ੍ਹਾਂ ਨੂੰ ਕਿ ਗ੍ਰਿਫਤਾਰ ਕਰ ਲਿਆ ਗਿਆ ਸੀ ਫੇਕ ਡਿਗਰੀ ਮਾਮਲੇ ਦੇ ਵਿੱਚ, ਉਹਨਾਂ ਨੇ ਆਪਣੀ ਇਸ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ। ਬਿਲਕੁਲ ਜੀ। ਜਿਹੜੇ ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਨੇ ਜਤਿੰਦਰ ਸਿੰਘ ਤੋਮਰ, ਉਹਦੇ ਜਿਹੜਾ ਫਰਜ਼ੀ ਡਿਗਰੀ ਮਾਮਲੇ ਦੇ ਵਿੱਚ ਜਿਹੜੀ ਉਹਦੀ ਗ੍ਰਿਫਤਾਰੀ ਆ ਉਹਨੂੰ ਚੁਣੌਤੀ ਦਿੱਤੀ ਆ। ਸੈਸ਼ਨ ਕੋਰਟ ਤੱਕ ਉਹਨੇ ਪਹੁੰਚ ਕੀਤੀ ਹੈ। ਕੱਲ ਉਹਨੇ ਇਹਦੇ ਉੱਤੇ ਸੁਣਵਾਈ ਮੰਗੀ ਸੀ, ਕੱਲ ਇਹਦੇ ਉੱਤੇ ਸੁਣਵਾਈ ਨਹੀਂ ਹੋਈ। ਅਦਾਲਤ ਨੇ ਅੱਜ ਇਹਦੇ ਉੱਤੇ ਸੁਣਵਾਈ ਕਰਨ ਦੇ ਵਾਸਤੇ ਸਮਾਂ ਜਿਹੜਾ ਜੀ ਉਹ ਦਿੱਤਾ। ਤੋਮਰ ਨੇ ਆਪਣੀ ਅਰਜ਼ੀ ਦੇ ਵਿੱਚ ਦੋਸ਼ ਲਾਇਆ ਕਿ ਪੁਲਿਸ ਨੇ ਕਾਨੂੰਨ ਦੇ ਤਹਿਤ ਜਿਹੜੀ ਪ੍ਰਕਿਰਿਆ ਹੁੰਦੀ ਆ ਉਹਨੂੰ ਉਲੰਘਿਆ ਤੇ ਉਹਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ। ਵਧੀਕ ਜਿਹੜਾ ਸੈਸ਼ਨ ਜੱਜ ਆ ਉਹਦੇ ਕੋਲੇ ਇਹ ਜਿਹੜੀ ਐਪਲੀਕੇਸ਼ਨ ਆ ਉਹ ਲਾਈ ਗਈ ਆ। ਜਿਹੜਾ ਦਿੱਲੀ ਪੁਲਿਸ ਹੈ ਉਹਨੇ ਰੇਲ ਦੇ ਰਾਹੀਂ ਜਿਹੜਾ ਜੀ ਉਹ ਲੈ ਕੇ ਗਏ ਨੇ ਜਤਿੰਦਰ ਸਿੰਘ ਤੋਮਰ ਨੂੰ ਫੈਜ਼ਾਬਾਦ ਦੇ ਵਿੱਚ। ਉੱਥੇ ਜਾ ਕੇ ਉਹਨਾਂ ਨੇ ਜਿਹੜੀ ਇਹ ਅਵਧ ਯੂਨੀਵਰਸਿਟੀ ਹੈ ਫੈਜ਼ਾਬਾਦ, ਜਿੱਥੋਂ ਉਹਨੇ BSc ਦੀ ਡਿਗਰੀ ਹਾਸਲ ਕੀਤੀ ਹੋਈ ਆ, ਉੱਥੇ ਜਾ ਕੇ ਉਹਨਾਂ ਨੇ ਪੁੱਛਗਿੱਛ ਕੀਤੀ ਆ। ਪੁੱਛਗਿੱਛ ਦੇ ਵਿੱਚ VC ਤੇ ਐਗਜ਼ਾਮੀਨਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੀ ਜਿਹੜਾ ਜੀ ਉਹ ਬਿਠਾਇਆ ਗਿਆ। ਇਹ ਵੀ ਪਤਾ ਲੱਗਾ ਕਿ ਜਿਹੜਾ ਅਵਧ ਯੂਨੀਵਰਸਿਟੀ ਹੈ, ਜਿਹੜੇ ਪੁਲਿਸ ਦੇ ਸੂਤਰ ਨੇ ਉਹ ਦੱਸਦੇ ਨੇ ਕਿ ਉੱਥੇ ਇਹ ਗੱਲ ਆਖੀ ਗਈ ਹੈ ਕਿ ਸਾਡੀ ਇਹ ਡਿਗਰੀ ਨਹੀਂ ਹੈਗੀ, ਭਾਵ ਕਿ ਇੱਥੋਂ ਇਹ ਜਾਰੀ ਹੋਈ ਡਿਗਰੀ ਨਹੀਂ ਹੈਗੀ। ਦਿੱਲੀ ਦੀ ਪੁਲਿਸ ਜਿਹੜੀ ਹੈ ਜੀ ਉਹ ਕਹਿੰਦੀ ਹੈ ਕਿ ਅਸੀਂ ਉਸ ਗਰੋਹ ਤੱਕ ਪਹੁੰਚਣਾ ਚਾਹੁੰਦੇ ਹਾਂ ਜਿਹੜਾ ਇਹ ਡਿਗਰੀਆਂ ਜਿਹੜੀਆਂ ਜੀ ਵੰਡਦਾ। ਉਹਨਾਂ ਨੇ ਕਿਹਾ ਕਿ ਤੋਮਰ ਵਰਗੇ ਜਿਹੜੇ ਨੇ ਉਹ ਕੁਝ ਹੋਰ ਵੀ ਹੋ ਸਕਦੇ ਨੇ ਜਿਨ੍ਹਾਂ ਨੇ ਇਹ ਡਿਗਰੀਆਂ ਜਿਹੜੀਆਂ ਜੀ ਉਹ ਲਈਆਂ ਹੋਈਆਂ ਹੋਣ, ਭਾਵ ਕਿ ਜਿਹੜਾ ਤਾਣਾ ਬਾਣਾ ਹੈ ਉਹ ਦਿੱਲੀ ਦੀ ਪੁਲਿਸ ਨੇ
ਪੂਰਾ ਬੁਣਿਆ ਹੋਇਆ ਔਰ ਪਹਿਲਾਂ ਕਦੀ ਇਸ ਤਰ੍ਹਾਂ ਨਹੀਂ ਹੋਇਆ ਕਿ ਇਸ ਤਰੀਕੇ ਦੇ ਨਾਲ ਕਿਸੇ ਕਾਨੂੰਨ ਮੰਤਰੀ ਨੂੰ ਹੀ ਜਿਹੜਾ ਉਹ ਚੁੱਕ ਲਿਆ ਜਾਵੇ। ਨਿਰਸੰਦੇਹ ਜਿਹੜਾ ਕਾਨੂੰਨ ਹੁੰਦਾ ਉਹ ਸਭ ਤੋਂ ਉੱਪਰ ਹੈ, ਪਰ ਫਿਰ ਵੀ ਕੁਝ ਪ੍ਰੋਟੋਕਾਲ ਨੇ, ਕੁਝ ਉਹਦੀਆਂ ਪ੍ਰਕਿਰਿਆਵਾਂ ਨੇ, ਉਹਦੇ ਵਿੱਚੋਂ ਹੀ ਲੰਘਣਾ ਪੈਂਦਾ। ਜੇ ਸਮ੍ਰਿਤੀ ਇਰਾਨੀ ਦਾ ਰੌਲਾ ਪਿਆ ਸੀਗਾ, ਉਹ ਤਾਂ ਅੱਜ ਵੀ ਮੰਤਰੀ ਹੈ ਸੈਂਟਰ ਦੇ ਵਿੱਚ। ਰੌਲਾ ਤਾਂ ਨਰਿੰਦਰ ਮੋਦੀ ਹੋਰਾਂ ਦੇ ਵਿਆਹ ਦਾ ਵੀ ਪੈਂਦਾ ਰਿਹਾ ਕਿ ਉਹਨਾਂ ਨੇ ਝੂਠ ਬੋਲਿਆ ਸੀ ਪਹਿਲਾਂ। ਉਹ ਉੱਚ ਅਹੁਦੇ ਦੇ ਉੱਤੇ ਜਿਹੜੇ ਬੈਠੇ ਨੇ, ਜਦੋਂ ਕਿ ਇੱਕ ਟਾਰਗੇਟ ਦੇ ਤਹਿਤ ਜਿਹੜਾ ਜੀ ਉਹ ਦਿੱਲੀ ਦੇ ਮੰਤਰੀਆਂ ਨੂੰ ਸਬਕ ਸਿਖਾਉਣ ਦਾ ਜਿਹੜਾ ਜੀ ਉਹ ਕੰਮ ਜਾਰੀ ਹੈ। ਜੀ ਜੀ ਬਿਲਕੁਲ ਬਿਲਕੁਲ ਜੀ, ਇਹ ਇੱਦਾਂ ਲੱਗ ਰਿਹਾ ਹੈ ਵੀ ਸ਼ਰੇਆਮ ਗੁੰਡਾਗਰਦੀ ਜਿਹੜੀ ਹੈ ਜੀ ਕਰ ਰਹੇ ਨੇ ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਸਿਰਫ ਅਤੇ ਸਿਰਫ ਜਿਹੜੀ ਦਿੱਲੀ ਦੀ ਸਰਕਾਰ ਆ ਉਸ ਨੂੰ ਸੁੱਟਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਿਸਾਨਾਂ ਦੀ ਸਮੱਸਿਆ ਉਠਾਉਣ ਵਾਲਾ ਕਿਸਾਨ ਜਿਸ ਨੇ ਰਾਹੁਲ ਗਾਂਧੀ ਨੂੰ ਵੀ ਇਸ ਸਮੱਸਿਆ ਬਾਰੇ ਦੱਸਿਆ ਸੀ, ਉਸ ਨੇ ਖੁਦਕੁਸ਼ੀ ਕਰ ਲਈ। ਸੁਰਜੀਤ ਸਿੰਘ ਨਾਂ ਦਾ ਇਹ ਵਿਅਕਤੀ ਸੀਗਾ ਜੀ, ਫਤਿਹਗੜ੍ਹ ਸਾਹਿਬ ਜਿਹੜਾ ਜੀ ਉਹਦੇ ਪਿੰਡ ਦੇ ਵਿੱਚ ਇਹ ਇੱਥੇ ਰਹਿੰਦਾ ਸੀਗਾ ਔਰ ਕਿਸਾਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਜੀ ਉਹ ਅਕਸਰ ਉਠਾਉਂਦਾ ਰਹਿੰਦਾ ਸੀਗਾ। ਜਦੋਂ ਪਿਛਲੇ ਦਿਨੀ ਰਾਹੁਲ ਗਾਂਧੀ ਹੁਰੀ ਇੱਥੇ ਆਏ ਸਨ, ਜਦੋਂ ਬੇਮੌਸਮੇ ਮੀਂਹ ਪਏ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ, ਤਾਂ ਉਹਨੇ ਜਿੱਥੇ ਕਿਸਾਨਾਂ ਦੇ ਮਸਲੇ ਉਹਨਾਂ ਦੇ ਕੋਲੇ ਉਠਾਏ ਸੀ, ਉੱਥੇ ਉਹਨੇ ਆਪਣਾ ਮਸਲਾ ਵੀ ਉਠਾਇਆ ਸੀਗਾ ਕਿ ਮੇਰੇ ਉੱਤੇ ਕਰਜ਼ਾ ਹੈ ਪਰ ਜਿਹੜਾ ਖਰਾਬਾ ਹੋਇਆ ਉਹਦਾ ਕੋਈ ਇੱਕ ਧੇਲਾ ਨਹੀਂ ਮਿਲਿਆ। ਆਪਾਂ ਪਿਛਲੇ ਦਿਨਾਂ ਦੇ ਵਿੱਚ ਗੱਲ ਕੀਤੀ ਸੀ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ 70 ਰੁਪਏ ਦੇ 80 ਰੁਪਏ ਦੇ ਚੈੱਕ ਜਿਹੜੇ ਉਹ ਮੁਕਤਸਰ ਡਿਸਟ੍ਰਿਕਟ ਦੇ ਵਿੱਚ ਦਿੱਤੇ ਗਏ ਨੇ। ਬਿਲਕੁਲ। ਔਰ ਇਹ ਕਿਸਾਨਾਂ ਦੇ ਨਾਲ ਇੱਕ ਕੋਝਾ ਜਿਹੜਾ ਜੀ ਉਹ ਮਜ਼ਾਕ ਹੈ। ਸੁਰਜੀਤ ਸਿੰਘ ਇਹ ਕਿਹਾ ਜਾਂਦਾ ਜੀ ਕਿ ਉਹ ਬੜਾ ਸਟਰੋਂਗ ਵਿਅਕਤੀ ਸੀਗਾ ਪਰ ਹਾਰ ਗਿਆ ਵਿਚਾਰਾ ਕਰਜ਼ੇ ਤੋਂ। ਉਹਦਾ ਮੁੰਡਾ ਜਿਹੜਾ ਜੀ ਦੱਸਦਾ ਹੈ ਕਿ 6 ਏਕੜ ਜ਼ਮੀਨ ਦਾ ਮਾਲਕ ਸੀਗਾ, 19 ਏਕੜ ਜ਼ਮੀਨ ਉਹ ਠੇਕੇ ਤੇ ਲੈ ਕੇ ਜਿਹੜਾ ਉਹ ਵਾਹੁੰਦਾ ਸੀਗਾ। ਫਸਲਾਂ ਦਾ ਨੁਕਸਾਨ ਹੋ ਗਿਆ, ਜ਼ਮੀਨ ਮਾਲਕਾਂ ਨੂੰ ਠੇਕਾ ਨਹੀਂ ਦੇ ਹੋਇਆ, ਜਿਹਦੇ ਕਰਕੇ ਉਹ ਬਹੁਤ ਅਪਸੈਟ ਜਿਹੜਾ ਜੀ ਉਹ ਹੋ ਗਿਆ ਔਰ ਉਹਦੇ ਪਿਓ ਨੇ ਜਿਹੜੀ ਸਲਫਾਸ ਦੀ ਦਵਾਈ ਜਿਹੜੀ ਸੀ ਪੀ ਲਈ, ਜਿਹਦੇ ਕਰਕੇ ਉਹਦੀ ਮੌਤ ਹੋ ਗਈ। ਉਹਦੇ ਸਿਰ ਦੇ ਉੱਤੇ 13 ਲੱਖ ਰੁਪਏ ਦਾ ਜਿਹੜਾ ਉਹ ਕਰਜ਼ਾ ਸੀਗਾ ਜੀ। ਸੁਰਜੀਤ ਸਿੰਘ ਦੀ ਜਿਹੜੀ ਮੌਤ ਹੈ ਜੀ, ਬੇਸ਼ੱਕ ਇਹ ਪਹਿਲੀ ਮੌਤ ਨਹੀਂ ਗੀ। ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਜਿਹੜੀਆਂ ਨੇ ਉਹ ਹਰ ਹਫ਼ਤੇ ਦੀਆਂ ਜਿਹੜੀਆਂ ਖਬਰਾਂ ਬਣ ਗਈਆਂ ਨੇ। ਸਰਕਾਰ ਦੇ ਕੰਨਾਂ ਦੇ ਉੱਤੇ ਅਜੇ ਕੋਈ ਜੂੰ ਜਿਹੜੀ ਉਹ ਨਹੀਂ ਸਰਕ ਰਹੀ। ਇਹ ਕੁਝ ਸਵਾਲ ਜਿਹੜੇ ਆ ਉਹ ਖੜੇ ਕਰ ਗਈ ਹੈ ਜਿਹੜੇ ਸਰਕਾਰਾਂ ਦੇ ਵਾਸਤੇ, ਜਿਹੜੇ 70 ਰੁਪਏ ਦੇ ਚੈੱਕ ਦਿੰਦੀਆਂ ਨੇ। ਇਹ ਸਵਾਲ ਖੜੇ ਕਰ ਗਈ ਹੈ ਜੀ ਰਾਜਨੀਤਿਕਾਂ ਦੇ ਵਾਸਤੇ, ਬੇਸ਼ੱਕ ਉਹ ਪਾਵਰ 'ਚ ਹੋਣ ਜਾਂ ਜਿਹੜਾ ਜੀ ਉਹ ਨਾ ਹੋਣ, ਕਿ ਕੀ ਉਹ ਸਿਰਫ ਸਮੱਸਿਆਵਾਂ ਸੁਣ ਕੇ ਸੈਲਫੀਆਂ ਖਿੱਚਣ ਜੋਗੇ ਹੀ ਨੇ, ਅਖਬਾਰਾਂ ਦੇ ਵਿੱਚ ਫੋਟੋਆਂ ਜਿਹੜੀਆਂ ਲਵਾਉਣ ਜੋਗੇ ਨੇ। ਜੇ ਸੁਰਜੀਤ ਸਿੰਘ ਦੀ ਸਮੱਸਿਆ ਨੂੰ ਇੰਨਾ ਉਭਾਰਿਆ ਗਿਆ ਸੀਗਾ ਕਿ ਰਾਹੁਲ ਗਾਂਧੀ ਨੇ ਉਹ ਸੁਣੀ, ਜਿਹਦੇ ਵਿੱਚ ਸੁਨੀਲ ਜਾਖੜ ਹੋਰੀ ਵੀ ਉਦੋਂ ਉਹਨਾਂ ਦੇ ਨਾਲ ਮੌਜੂਦ ਸਨ, ਉਹਨਾਂ ਦੇ ਨਾਲ ਕਾਂਗਰਸ ਦੇ ਸੀਨੀਅਰ ਲੀਡਰ ਹੋਰ ਵੀ ਮੌਜੂਦ ਸਨ। ਸੁਰਜੀਤ ਸਿੰਘ ਦੀ ਗੱਲ ਜਿਹੜੀ ਸੀ ਉੱਥੇ ਹੀ ਸੁਣ ਕੇ ਉੱਥੇ ਹੀ ਕਿਉਂ ਛੱਡ ਦਿੱਤਾ ਗਿਆ? ਇਹਦੇ ਸੰਬੰਧੀ ਕੀ ਸੂਬੇ ਦੀ ਸਰਕਾਰ ਦੇ ਨਾਲ ਗੱਲ ਕੀਤੀ ਗਈ? ਸੈਂਟਰ ਦੀ ਸਰਕਾਰ ਦੇ ਨਾਲ ਕੋਈ ਗੱਲ ਜਿਹੜੀ ਸੀ ਉਹ ਕੀਤੀ ਗਈ? ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਜਿਹੜੇ ਤਰੀਕੇ ਦੇ ਨਾਲ ਬਿਲਕੁਲ ਇਗਨੋਰ ਜਿਹੜਾ ਜੀ ਉਹ ਕਰ ਦਿੱਤਾ ਗਿਆ, ਲੱਗਦਾ ਨਹੀਂ ਕਿ ਇਹ ਖੁਦਕੁਸ਼ੀਆਂ ਜਿਹੜੀਆਂ ਨੇ ਉਹ ਰੁਕਣਗੀਆਂ। ਜੀ 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 ਬਿਲਕੁਲ। 70-80 ਰੁਪਈਏ ਲੈ ਕੇ ਤਾਂ ਸ਼ਾਇਦ ਕਿਸਾਨ ਕਿਸੇ ਪਾਸੇ ਦਾ ਵੀ ਨਹੀਂ ਰਹਿੰਦਾ। ਅਤੇ ਪਿਛਲੇ ਦਿਨੀ ਜਿਹੜੇ ਜੀ ਰਾਹੁਲ ਗਾਂਧੀ ਨੂੰ ਜਿਹੜਾ ਜੀ ਮਿਲ ਕੇ ਆਏ ਬਾਜਵਾ ਹੁਣੀ, ਸੋਨੀਆ ਗਾਂਧੀ ਨੂੰ ਮਿਲ ਕੇ ਆਏ ਆ ਕੈਪਟਨ ਹੁਣੀ। ਕੈਪਟਨ ਨੇ ਆ ਕੇ ਕਿਹਾ ਵੀ ਦੇਸ਼ ਜਿਹੜਾ ਜੀ ਪੂਰੇ ਸੂਬੇ 'ਚ ਇੱਕ ਕਪਤਾਨ ਚਾਹੀਦਾ ਆ। ਇਹ ਜਿਹੜੇ ਮਾਂ ਪੁੱਤ ਆ ਇਹ ਵੀ ਕਿਤੇ ਕਾਂਗਰਸ ਨੂੰ ਕਿਤੇ ਉੱਦਾਂ ਹੀ ਤਾਂ ਨਹੀਂ ਉਲਝਾਈ ਰੱਖਣਾ ਚਾਹੁੰਦੇ? ਕੁਛ ਚਾਹੁੰਦੇ ਵੀ ਆ ਵੀ ਪੰਜਾਬ ਦੀ ਕਾਂਗਰਸ ਕਿਸੇ ਪਾਸੇ ਲੱਗੇ? ਰਾਹੁਲ ਗਾਂਧੀ ਜਿੱਦੀ ਬੱਚਾ ਹੈ ਜੀ, ਉਹ ਐਕਚੁਅਲੀ ਇਸ ਗੱਲ ਦੇ ਉੱਤੇ ਅੜਿਆ ਹੈ ਕਿ ਪ੍ਰਤਾਪ ਸਿੰਘ ਬਾਜਵਾ ਹੀ ਰੱਖਣਾ, ਕਿਉਂਕਿ ਉਹਦੀ ਪਸੰਦ ਨੇ ਜੀ। ਪਤਾ ਕਾਂਗਰਸ ਨੂੰ ਵੀ ਹੈ ਜੀ ਕਿ ਕਪਤਾਨ ਤੋਂ ਬਿਨਾਂ ਤਾਂ ਜਿਹੜਾ ਬੇੜਾ ਉਹਨਾਂ ਦਾ ਪਾਰ ਹੋਣਾ ਨੀਗਾ। ਪਰ ਕਿੰਨੀ ਕੁ ਦੇਰ ਤੱਕ ਜਿਹੜਾ ਜੀ ਉਹ ਰਾਹੁਲ ਗਾਂਧੀ ਇਸ ਮਸਲੇ ਨੂੰ ਉਲਝਾ ਕੇ ਰੱਖਦਾ, ਇਹ ਵੇਖਣ ਵਾਲੀ ਗੱਲ ਹੋਊਗੀ। ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਇੰਨੇ ਦਿਨੀ ਪ੍ਰਤਾਪ ਸਿੰਘ ਬਾਜਵਾ ਤੇ ਤਵਾ ਘੱਟ ਲਾਉਂਦੇ ਨੇ ਜੀ। ਇਹ ਕਿਹਾ ਜਾ ਰਿਹਾ ਕਿ ਉਹ ਇਸ ਗੱਲ ਦੇ ਉੱਤੇ ਵੀ ਤਿਆਰ ਨੇ ਕਿ ਬਾਜਵਾ ਲਾ ਦਿਓ, ਉਹਦੀ ਜਗ੍ਹਾ ਦੇ ਉੱਤੇ ਕਿਸੇ ਨੂੰ ਵੀ ਬਣਾ ਦਿਓ। ਪਰ ਜਿਹੜਾ ਮਸਲਾ ਨਾ ਜੀ ਉਹ ਇਸ ਗੱਲ ਦੇ ਉੱਤੇ ਅੜਿਆ ਹੋਇਆ ਕਿ ਕਾਂਗਰਸ ਇਹ ਵੀ ਚਾਹੁੰਦੀ ਹੈ ਕਿ ਮਨਪ੍ਰੀਤ ਬਾਦਲ ਨੂੰ ਨਾਲ ਜਿਹੜਾ ਲਿਆ ਜਾਵੇ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਇਸ ਗੱਲ ਦੇ ਉੱਤੇ ਨਹੀਂ ਮੰਨਦੇ ਕਿ ਜਿਹੜੇ ਆਪਣੇ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਉਠਾਇਆ ਕਿ ਮਨਪ੍ਰੀਤ ਨੂੰ ਨਾਲ ਲਿਆ ਜਾਵੇ, ਕਿ ਉਹਨੂੰ ਨਾਲ ਲਿਆ ਜਾਵੇ। ਉਹ ਨਹੀਂ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਜੀ ਇਹਨੂੰ ਚਾਹੁੰਦੇ। ਪੰਜਾਬ ਦੇ ਵਿੱਚ ਦੋ ਬੰਦੇ ਜਿਹੜੇ ਨੇ ਜੀ, ਜਿਹੜੇ ਕਰਾਊਡ ਪੁੱਲਰ ਨੇ ਅਸਲ ਦੇ ਵਿੱਚ, ਜਿਨ੍ਹਾਂ ਨੂੰ ਲੋਕ ਸੁਣਨ ਦੇ ਵਾਸਤੇ ਆਪ ਮੁਹਾਰੇ ਵਹੀਰਾ ਘੱਟ ਕੇ ਜਿਹੜਾ ਜੀ ਉਹ ਤੁਰ ਪੈਂਦੇ ਨੇ। ਇੱਕ ਕੈਪਟਨ ਅਮਰਿੰਦਰ ਸਿੰਘ ਨੇ ਤੇ ਇੱਕ ਭਗਵੰਤ ਮਾਨ ਹੋਰੀ ਨੇ। ਸੋ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ
ਉਹਨਾਂ ਦੇ ਜਿਹੜਾ ਪਾਸੇ ਕਰਕੇ ਕਾਂਗਰਸ ਨੇ ਦੇਖ ਲਿਆ ਜੀ, ਬਥੇਰੇ ਪ੍ਰੋਗਰਾਮ ਦੇ ਕੇ ਦੇਖ ਲਏ ਨੇ, ਲੋਕ ਇਕੱਠੇ ਨਹੀਂ ਹੁੰਦੇ। ਇਸੇ ਤਰੀਕੇ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਹੈ ਜੀ, ਪ੍ਰੋਗਰਾਮ ਉਹਨੇ ਵੀ ਦੇ ਕੇ ਦੇਖ ਲਏ ਪਿਛਲੇ ਦਿਨਾਂ ਦੇ ਵਿੱਚ, ਲੋਕ ਇਕੱਠੇ ਜਿਹੜੇ ਉਹ ਨਹੀਂ ਹੁੰਦੇ। ਜਿਹੜੀਆਂ ਪਾਰਟੀਆਂ ਨੂੰ ਚਲਾਉਣ ਵਾਲੇ ਜਿਹੜੇ ਉੱਪਰ ਬੈਠੇ ਹੋਏ ਲੋਕ ਨੇ ਨਾ ਜੀ, ਉਹਨਾਂ ਦੇ ਸੋਚਣ ਦਾ ਨਜ਼ਰੀਆ ਜਿਹੜਾ ਜੀ ਬਿਲਕੁਲ ਗਰਾਊਂਡ ਲੈਵਲ ਤੋਂ ਵੱਖਰਾ ਹੁੰਦਾ। ਉਹ ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਰਹਿੰਦੇ ਨੇ, ਜਿੱਥੋਂ ਉਹ ਬਹਿ ਕੇ ਫੈਸਲੇ ਜਿਹੜੇ ਕਰਦੇ ਨੇ। ਜਿੰਨੀ ਡਿਲੇ ਹੋਊਗੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਵਾਲੇ ਮਸਲੇ 'ਚ, ਉਹਨਾਂ ਕਾਂਗਰਸ ਨੁਕਸਾਨ ਦੇ ਵਿੱਚ ਜਾਊਗੀ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, 70 ਪਿੰਡਾਂ ਦਾ ਨਹਿਰੀ ਪਾਣੀ ਬੰਦ। ਇਹ ਬਠਿੰਡਾ ਜਿਹੜਾ ਸੰਸਦੀ ਹਲਕਾ ਆ, ਉਹਦੇ ਕਰੀਬ 70 ਪਿੰਡਾਂ ਦੇ ਵੱਲੋਂ ਜਿਹੜਾ ਜਲ ਟੈਕਸ ਲਾਇਆ ਗਿਆ ਸੀਗਾ ਜੀ ਪਿੱਛੇ ਜੇ, ਪਹਿਲਾਂ ਇਹ ਕਿਹਾ ਗਿਆ ਨਹਿਰੀ ਪਾਣੀ ਮਾਫ ਕੀਤਾ ਹੋਇਆ, ਸੋ ਜਲ ਟੈਕਸ ਦੇ ਰੂਪ ਦੇ ਵਿੱਚ ਨਵਾਂ ਟੈਕਸ ਲਾਇਆ ਗਿਆ ਸੀਗਾ ਜੀ। ਝੋਨੇ ਦੀ ਲਵਾਈ ਤੋਂ ਪਹਿਲਾਂ ਨਹਿਰੀ ਮਹਿਕਮੇ ਨੇ ਢਪਾਲੀ ਤੇ ਬਹਿਮਣ ਰਜਵਾਹੇ ਦਾ ਪਾਣੀ ਜਿਹੜਾ ਜੀ ਉਹ ਬੰਦ ਕਰਤਾ। ਬਹਿਮਣ ਰਜਵਾਹੇ ਦੇ ਵਿੱਚ ਪਾਣੀ ਆਉਣਾ ਕੱਲ ਦਾ ਬੰਦ ਹੋ ਗਿਆ। ਜਿਹੜੇ ਦਰਜਨਾਂ ਪਿੰਡਾਂ ਦੇ ਜਿਹੜੇ ਕਿਸਾਨ ਨੇ ਝੋਨਾ ਲਾਉਣ ਦੇ ਵਾਸਤੇ, ਉਹਨਾਂ ਲਈ ਮੁਸੀਬਤ ਜਿਹੜੀ ਆ ਜੀ ਉਹ ਖੜੀ ਹੋ ਗਈ ਆ। ਜਿਹੜੇ ਸਰਦਾਰਗੜ੍ਹ ਦੇ ਰਹਿਣ ਵਾਲੇ ਵਸਨੀਕ ਨੇ, ਉਹਨਾਂ ਨੇ ਕਿਹਾ ਕਿ ਰਜਵਾਹਾ ਝੋਨੇ ਦੀ ਲਵਾਈ ਦੇ ਮੌਕੇ ਤੇ ਬੰਦ ਕਰਕੇ ਕਿਸਾਨਾਂ ਦੇ ਨਾਲ ਜਿਹੜਾ ਜੀ ਉਹ ਧੱਕਾ ਕੀਤਾ ਗਿਆ। ਰਜਵਾਹਾ ਬੰਦ ਹੋਣ ਦੇ ਨਾਲ ਜਿਹੜੇ ਹਰਿਆ ਚਾਰਾ ਜੀ ਉਹਦੇ ਉੱਤੇ ਵੀ ਅਸਰ ਜਿਹੜਾ ਉਹ ਪਊਗਾ। ਬਹਿਮਣ ਸਿਵੀਆਂ, ਚੁੱਕੇ ਕਲਾਂ, ਗੋਬਿੰਦਪੁਰਾ, ਬੱਲੂਆਣਾ, ਇਹ ਜਿਹੜੇ ਇੱਥੋਂ ਦੇ ਕਿਸਾਨ ਨੇ ਉਹ ਡਿਫਾਲਟਰ ਨੇ ਜੀ ਸਰਕਾਰ ਦੇ। ਸਰਕਾਰ ਕਹਿੰਦੀ ਹੈ ਕਿ ਇਹਨਾਂ ਨੇ ਜਲ ਟੈਕਸ ਜਿਹੜਾ ਜੀ ਉਹ ਨਹੀਂ ਦਿੱਤਾ। ਜਦੋਂ ਜਲ ਟੈਕਸ ਨਹੀਂ ਦਿੱਤਾ ਤਾਂ ਉਹ ਕਹਿੰਦੇ ਜੀ ਕਿ ਪੰਜਾਬ ਇਹ ਤੇ ਪਾਣੀ ਜਿਹੜਾ ਇਹਨਾਂ ਨੂੰ ਹੁਣ ਨਹੀਂ ਜਿਹੜਾ ਉਹ ਦਿੱਤਾ ਜਾ ਸਕਦਾ। ਏਦਾਂ ਹੀ ਜਿਹੜਾ ਸਿੰਚਾਈ ਉਹਨੇ ਢਪਾਲੀ ਰਜਵਾਹਾ ਵੀ ਬੰਦ ਕਰਤਾ ਜੀ, ਜਿਹਦੇ ਵਿੱਚ ਇਹਦੇ ਜਿਹੜੇ ਸਿੰਜਣ ਵਾਲੇ ਪਿੰਡ ਨੇ ਗੰਗਾ, ਨਥਾਣਾ, ਢਪਾਲੀ, ਭੈਣੀ, ਮਾੜੀ, ਮਹਿਰਾਜ, ਪੂਲਾ, ਇਹਨਾਂ ਖੇਤਾਂ ਦੇ ਵਿੱਚ ਵੀ ਜਿਹੜਾ ਜੀ ਨਹਿਰੀ ਪਾਣੀ ਮਿਲਣਾ ਬੰਦ ਹੋ ਗਿਆ। ਔਰ ਜਿਹੜਾ ਬਠਿੰਡਾ ਨਹਿਰ ਮੰਡਲ ਹੈ, ਉਹਨੇ ਪਹਿਲੀ ਫਸਲ ਦੇ ਕੁਝ 3.25 ਕਰੋੜ ਰੁਪਈਏ ਜਲ ਟੈਕਸ ਦੇ ਵਿੱਚੋਂ 60 ਲੱਖ ਰੁਪਈਏ ਵਸੂਲੀ ਜਿਹੜੀ ਹੋਈ ਆ। ਹੁਣ ਦੂਜੀ ਫਸਲ ਦਾ ਜਲ ਟੈਕਸ ਵੀ ਤਿਆਰ ਹੋ ਗਿਆ। 30 ਮਈ ਤੋਂ ਪਹਿਲਾਂ ਜਿਹੜਾ ਜੀ ਉਹ ਬਕਾਇਆ ਹੋ ਗਿਆ। ਔਰ ਜਿਹੜੇ ਇੱਥੇ ਮੁਲਾਜ਼ਮ ਨੇ ਕੰਮ ਕਰਨ ਵਾਲੇ, ਉਹ ਕਹਿੰਦੇ ਸਾਨੂੰ ਹੁਕਮ ਇਹ ਨੇ ਕਿ ਬੰਦ ਕਰ ਦਿਓ ਪਾਣੀ, ਜਿੰਨੀ ਦੇਰ ਤੱਕ ਇਹ ਜਲ ਟੈਕਸ ਜਿਹੜਾ ਜੀ ਉਹ ਨਹੀਂ ਆਉਂਦਾ। ਕਹਿਣ ਨੂੰ ਕਾਗਜ਼ਾਂ ਦੇ ਵਿੱਚ ਜਿਹੜੇ ਬਿਜਲੀ ਪਾਣੀ ਆ ਉਹ ਫ੍ਰੀ ਆ। ਪਹਿਲੀ ਖਬਰ ਆਪਾਂ ਦੂਸਰੀ ਸਾਂਝੀ ਕੀਤੀ ਸੀਗੀ ਕਿ ਜਿਹੜੇ ਬਿਜਲੀ ਦੇ ਬਿੱਲ ਨੇ ਉਹ ਕਿਵੇਂ ਵੱਧ ਰਹੇ ਨੇ। ਹੁਣ ਜਿਹੜੇ ਘਰਾਂ ਦੇ ਵਿੱਚ ਬਿਜਲੀ ਕਿਸਾਨ ਵਰਤਦੇ ਨੇ, ਮੈਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਹੈ, ਜਿਹੜੀ ਚੀਜ਼ ਪਹਿਲਾਂ ਰੁਪਈਏ ਦੀ ਆਉਂਦੀ ਸੀ ਉਹ 3.5-4 ਰੁਪਈਏ ਦੀ ਹੋ ਗਈ ਇਸ ਵੇਲੇ। ਉਹ ਜਿਹੜੇ ਮੋਟਰਾਂ ਦੇ ਬਿੱਲ ਨਾ ਦੇ ਕੇ ਇਹ ਜਿਹੜਾ ਬੋਝ ਉਹਨਾਂ ਦੇ ਉੱਤੇ ਪੈ ਰਿਹਾ ਉਹ ਆ। ਔਰ ਦੂਸਰਾ, ਇਹ ਜਲ ਟੈਕਸ ਦੇ ਰੂਪ ਦੇ ਵਿੱਚ ਹੁਣ ਜਿਹੜਾ ਪਾਣੀ ਆ ਸਿੰਜਾਈ ਵਾਲਾ, ਉਹ ਵੀ ਸਰਕਾਰ ਜਿਹੜਾ ਜੀ ਉਹ ਬੰਦ ਕਰਨ ਲੱਗੀ ਆ। ਪਰ ਨਾਲ ਦੀ ਨਾਲ ਇਹ ਵੀ ਹੈ ਜੀ, ਇੱਕ ਕਿਸਾਨ ਹਮਾਇਤੀ ਪੰਥਕ ਸਰਕਾਰ ਹੈ ਜੀ। ਜੀ ਬਿਲਕੁਲ ਜੀ, ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮੁੱਖ ਮੰਤਰੀ ਪ੍ਰਕਾਸ਼ ਬਾਦਲ ਹੁਣਾਂ ਨੂੰ ਮਹਾਰਾਸ਼ਟਰ ਦੇ ਵਿੱਚ ਸਨਮਾਨ ਮਿਲਣ ਜਾ ਰਿਹਾ। ਮਿਲ ਗਿਆ ਜੀ ਸਨਮਾਨ। ਔਰ ਕਿਸੇ ਨੇ ਕਿਹਾ ਸੀ ਵੀ ਜਥੇਦਾਰ ਕੌਣ ਹੁੰਦਾ, ਕਹਿੰਦਾ ਤੂੰ ਮੈਨੂੰ ਕਹਿ ਲਿਆ ਕਰ, ਮੈਂ ਤੈਨੂੰ, ਦੋਨੋਂ ਜਥੇਦਾਰ। ਜਿਹੜੇ ਇੱਥੋਂ ਦੇ ਮੁੱਖ ਮੰਤਰੀ ਨੇ ਜੀ ਮਹਾਰਾਸ਼ਟਰ ਦੇ, ਦੇਵੇਂਦਰ ਫੜਨਵੀਸ, ਉਹ ਪਿਛਲੇ ਦਿਨਾਂ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਆਏ ਸਨ ਤੇ ਉਹਨਾਂ ਦਾ ਬੜਾ ਮਾਨ ਸਨਮਾਨ ਜਿਹੜਾ ਜੀ ਉਹ ਕੀਤਾ ਗਿਆ ਸੀਗਾ ਇੱਥੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ। ਔਰ ਹੁਣ ਫਿਰ ਉਹਨਾਂ ਨੇ ਵੀ ਸੱਦਿਆ ਨਾ ਜੀ, ਜਿਵੇਂ ਵੀਕਐਂਡ ਤੇ ਕਿਸੇ ਦੇ ਘਰੇ ਰੋਟੀ ਖਾਣ ਜਾਓ, ਫਿਰ ਅਗਲਾ ਕਹਿੰਦਾ ਜੀ ਅਗਲੀ ਵਾਰੀ ਸਾਡੇ ਵੱਲ। ਜੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਜਿਹੜਾ ਜੀ ਸੱਦ ਕੇ ਸਰਹੱਦ ਫਾਊਂਡੇਸ਼ਨ ਜਿਹੜੀ ਹੈ ਜੀ, ਉਹਨੇ ਸਦਭਾਵਨਾ, ਭਾਈਚਾਰਕ ਸਾਂਝ ਦੀ ਕਾਇਮੀ ਦੇ ਬਦਲੇ ਪਾਏ ਯੋਗਦਾਨ ਦੇ ਕਰਕੇ ਉਹਨਾਂ ਨੂੰ ਸੰਤ ਨਾਮਦੇਵ ਕੌਮੀ ਅਵਾਰਡ ਜਿਹੜਾ ਜੀ ਉਹਦੇ ਨਾਲ ਸਨਮਾਨਿਤ ਕੀਤਾ ਗਿਆ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਮਾਨ ਸਨਮਾਨ ਤਾਂ ਉਹਨਾਂ ਨੂੰ ਜ਼ਿੰਦਗੀ 'ਚ ਬਹੁਤ ਮਿਲੇ ਨੇ, ਪਰ ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਮਾਨ ਸਨਮਾਨ ਹੈ, ਕਿਉਂਕਿ ਇਹ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਹੈ ਉਹਦੀ ਵਜ੍ਹਾ ਕਰਕੇ ਉਹਨਾਂ ਨੂੰ ਜਿਹੜਾ ਜੀ ਇਹ ਦਿੱਤਾ ਗਿਆ ਅਵਾਰਡ ਹੈ। ਦੱਸਦੀ ਹੈ ਕਿ ਜਿਹੜੀ ਇਹ ਸੰਸਥਾ, ਜਿਹਨੇ ਸਰਹੱਦ ਸੰਸਥਾ, ਜਿਹਨੇ 1 ਲੱਖ ਰੁਪਈਆ ਦਿੱਤਾ ਜੀ ਬਾਦਲ ਸਾਹਿਬ ਨੂੰ, ਚਲੋ ਹੋਰ ਕੁਝ ਵਾਧਾ ਹੋ ਗਿਆ, ਪ੍ਰਸ਼ੰਸਾ ਪੱਤਰ ਜਿਹੜਾ ਯਾਦਗਾਰੀ ਚਿੰਨ੍ਹ ਹੈ ਜੀ ਉਹ ਦਿੱਤਾ। ਔਰ ਜਿਹੜੇ ਮਹਾਰਾਸ਼ਟਰ ਦੇ ਵਿੱਚ ਹੀ RSS ਜਿਹੜੀ ਹੈ ਜੀ ਉਹ ਅਸਲ ਦੇ ਵਿੱਚ ਜਨਮੀ ਆ, ਉੱਥੇ ਹੀ ਜਿਹੜੀ ਜੀ ਉਹ ਵੱਡੀ ਹੋਈ ਹੈ। ਦੇਵੇਂਦਰ ਫੜਨਵੀਸ ਜਿਹੜੇ ਨੇ ਉਹ RSS ਦੀ ਪਸੰਦ ਨੇ ਮੁੱਖ ਮੰਤਰੀ, ਤੇ ਮੇਰਾ ਖਿਆਲ ਅੱਗੋਂ ਕਿਤੇ ਦੱਸਣ ਦੀ ਲੋੜ ਨਹੀਂ ਜੀ। ਬਿਲਕੁਲ ਵੀ ਚੱਲ ਕੀ ਰਿਹਾ ਹੈ ਅੰਦਰ ਖਾਤੇ ਜੀ। ਝੋਨਾ ਲਾਉਣ ਸੰਬੰਧੀ ਜਿਹੜੀਆਂ ਕਿਸਾਨ ਜਥੇਬੰਦੀਆਂ, ਸਰਕਾਰਾਂ ਆਪਸ ਦੇ ਵਿੱਚ ਆਮੋ ਸਾਹਮਣੇ ਆ, ਕੋਈ ਕਹਿੰਦਾ ਲਾ ਦਿਓ, ਕੋਈ ਕਹਿੰਦਾ ਨਾ ਲਾਓ। ਸਰਕਾਰ ਜਿਹੜੀ ਹੈ ਜੀ ਉਹਨੇ ਦੇਖੋ ਇਹ ਕਿਹਾ ਹੋਇਆ ਕਿ 15 ਜੂਨ ਤੋਂ ਪਹਿਲਾਂ ਝੋਨਾ ਨਹੀਂ ਲਾਇਆ ਜਾ ਸਕਦਾ। ਪਿਛਲੇ ਕੁਝ ਸਾਲਾਂ ਤੋਂ ਇਹ ਜਿਹੜਾ ਚੱਲ ਰਿਹਾ, ਜਿਹੜੀ ਸਰਕਾਰ ਹੈ ਉਹ ਤਰੀਕ ਮਿੱਥਦੀ ਹੈ।
ਸਰਕਾਰ ਨੇ ਇਹ ਵੀ ਕਿਹਾ ਹੋਇਆ ਹੈ ਕਿ ਉਦੋਂ ਪਹਿਲਾਂ ਬਿਜਲੀ ਜਿਹੜੀ ਆ ਉਹ ਨਹੀਂ ਮਿਲਣੀ। 8 ਘੰਟੇ ਜਿਹੜੀ ਬਿਜਲੀ ਉਹਨਾਂ ਨੇ ਵਾਅਦਾ ਕੀਤਾ ਹੈ ਕਿਸਾਨਾਂ ਨੂੰ ਦੇਣ ਦਾ ਕਿ 15 ਤੋਂ ਅਸੀਂ ਜਿਹੜੀ ਹੈ ਜੀ ਉਹ ਬਿਜਲੀ ਦੇਵਾਂਗੇ। ਦੂਜੇ ਪਾਸੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਨਾ, ਉਹ ਬਿਨਾਂ ਵਜ੍ਹਾ ਤੋਂ ਜੇ ਕਿਹਾ ਜਾਵੇ ਤਾਂ ਇਹ ਕਿਸਾਨਾਂ ਨੂੰ ਉਕਸਾ ਹੀ ਰਹੀਆਂ ਨੇ। ਜਿਹੜੀ ਕਿਸਾਨ ਯੂਨੀਅਨ ਉਗਰਾਹਾਂ ਹੈ, ਉਹਨੇ ਇਸ ਪਾਬੰਦੀ ਦੇ ਫੈਸਲੇ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਕਿਸਾਨ ਜਿਹੜੇ ਨੇ ਉਹ ਆਪਣੇ ਝੋਨਾ ਜਿਹੜਾ ਜੀ ਲਾਉਣਾ ਸ਼ੁਰੂ ਕਰ ਦੇਣ, 15 ਤਰੀਕ ਜਿਹੜੀ ਉਹ ਨਾ ਉਡੀਕਣ। ਹੁਣ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਪਤਾ ਨਹੀਂ ਸੋਚਦੇ ਨਹੀਂ ਜਾਂ ਉਂਝ ਜਿਹੜਾ ਬਿਆਨ ਲਵਾਉਣ ਵਾਸਤੇ ਹੁੰਦੇ ਨੇ। ਜਦੋਂ ਬਿਜਲੀ ਸਰਕਾਰ ਨੇ ਦੇਣੀ ਨਹੀਂ 8 ਘੰਟੇ, ਨਹਿਰੀ ਪਾਣੀ ਦੀ ਆਪਾਂ ਹੁਣੇ ਸਾਂਝੀ ਕੀਤੀ ਹੈ ਕਿ ਉਹ ਜਿਹੜੇ ਦੀ ਬੰਦ ਕਰ ਦਿੱਤਾ ਗਿਆ ਬਹੁਤੇ ਪਿੰਡਾਂ ਦੇ ਵਿੱਚ, ਮਾਲਵੇ ਵਾਲੇ ਖੇਤਰ ਦੇ ਵਿੱਚ ਜਾਂ ਜਿਹੜਾ ਕੀਤਾ ਜਾ ਰਿਹਾ। ਫਿਰ ਝੋਨਾ ਜਿਹੜਾ ਜੀ ਉਹ ਕਾਹਦੇ ਨਾਲ ਲਾਇਆ ਜਾਊਗਾ, ਕਿੱਥੋਂ ਬਿਜਲੀ ਜਾਂਦੀ ਹੈ? ਇਹਦਾ ਮਤਲਬ ਕਿ ਡੀਜ਼ਲ ਫੂਕ ਕੇ ਜਿਹੜਾ ਜੀ ਉਹ ਕਿਸਾਨ ਜਿਹੜਾ ਨੇ ਉਹ ਝੋਨਾ ਲਾਉਣ। ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਕੁਝ ਜਿਹੜਾ ਨਾ ਜੀ ਉਹ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ ਕਿ ਜਿਹੜਾ ਪਹਿਲਾਂ ਹੀ ਵਿਚਾਰਾ ਥੱਲੇ ਲੱਗਿਆ ਪਿਆ ਕਿਸਾਨ, ਉਹਨੂੰ ਕਿਉਂ ਹੋਰ ਥੱਲੇ ਲਾਉਣ ਦੇ ਵਾਸਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਜੀ ਉਹ ਦੇ ਦਿੰਦੇ ਨੇ। ਜਦੋਂ ਮੰਨ ਲਓ ਜੇ ਕਿਸੇ ਨੇ ਝੋਨਾ ਲਾ ਵੀ ਦਿੱਤਾ ਜਿਹੜਾ ਡੀਜ਼ਲ ਫੂਕ ਕੇ, ਫਿਰ ਸਰਕਾਰਾਂ ਵਾਲੇ ਜਿਹੜੇ ਨੇ ਉਹ ਆਉਂਦੇ ਨੇ ਤੇ ਆ ਕੇ ਉਹ ਝੋਨਾ ਵਾਹ ਜਾਂਦੇ ਨੇ। ਉਹਦਾ ਨੁਕਸਾਨ ਜਿਹੜਾ ਜੀ ਉਹ ਕਿਸਾਨ ਦੇ ਸਿਰ ਦੇ ਉੱਤੇ ਹੀ ਪੈਣਾ ਜੀ। ਜੀ 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 ਬਿਲਕੁਲ ਜੀ, ਬਿਲਕੁਲ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਮਲੋਟ ਪੁਲਿਸ ਦਾ ਕਹਿਰ ਜਾਰੀ। ਜਿਸ ਮੁੰਡੇ ਖਿਲਾਫ ਕੇਸ ਜਿਹੜਾ ਕੀਤਾ ਸੀ, ਫਿਰ ਆਖਿਆ ਗਿਆ ਵੀ ਉਸ ਪੁਲਿਸ ਵਾਲੇ ਦੇ ਖਿਲਾਫ ਕਰ ਲਓ। ਹੁਣ ਉਸ ਮੁੰਡੇ ਦਾ ਪੂਰਾ ਟੱਬਰ ਹੀ ਕਹਿੰਦੇ ਚੱਕ ਲਿਆ ਜੀ। ਨਜਾਇਜ਼ ਜਿਹੜਾ ਕੇਸ ਦਰਜ ਕਰਕੇ 1 ਸਾਲ ਤੱਕ ਇੱਕ ਵਿਅਕਤੀ ਨੂੰ ਜੇਲ੍ਹ ਦੇ ਵਿੱਚ ਬੰਦ ਰੱਖਣ ਦਾ ਫੈਸਲਾ ਜਿਹੜਾ ਪਿਛਲਾ ਦਿਨਾਂ ਦੇ ਵਿੱਚ ਆਇਆ ਸੀਗਾ, ਮੁਕਤਸਰ ਦੇ ਵਧੀਕ ਸੈਸ਼ਨ ਜੱਜ ਨੇ ਕੀਤਾ ਸੀਗਾ ਕਿ ਜਿਹੜਾ ਇਹ ਬੰਦੇ ਨੂੰ ਤੁਰੰਤ ਰਿਹਾ ਕਰੋ। ਨਾਲ ਉਹਨਾਂ ਨੇ 3 ਪੁਲਿਸ ਮੁਲਾਜ਼ਮਾਂ ਦੇ ਵਿਰੁੱਧ ਥਾਣਾ ਸਿਟੀ ਜਿਹੜਾ ਪੁਲਿਸ ਹੈ ਉਹਨੂੰ ਕੇਸ ਦਰਜ ਕਰਨ ਦੇ ਆਦੇਸ਼ ਜਿਹੜੇ ਉਹ ਦਿੱਤੇ ਸੀਗੇ। ਪੁਲਿਸ ਅਜੇ ਇਹਨਾਂ ਹੁਕਮਾਂ ਦੀ ਪਾਲਣਾ ਬਾਰੇ ਤਾਂ ਚੁੱਪ ਹੈ ਕਿ ਅਦਾਲਤ ਨੇ ਕੀ ਕੀਤਾ, ਪਰ ਉਹਨੇ ਕੀ ਕੀਤਾ ਜੀ, ਕੱਲ ਜਿਹੜੀ ਰਾਤ ਸੀ ਉਹਨੂੰ ਇਸੇ ਹੀ ਮੁਲਜ਼ਮ ਦੇ ਜਿਹੜੇ ਪਰਿਵਾਰ ਦੇ 4 ਜੀਆਂ ਦੇ ਖਿਲਾਫ SC ST ਐਕਟ ਦੇ ਤਹਿਤ ਝੂਠਾ ਮੁਕੱਦਮਾ ਜਿਹੜਾ ਦਰਜ ਕਰ ਲਿਆ। ਉਹ ਕਹਿੰਦੇ ਜੀ ਕਿ ਇਹ ਜਿਹੜੇ ਜਾਤੀ ਸੂਚਕ ਸ਼ਬਦ ਨੇ ਉਹ ਕੁਝ ਲੋਕਾਂ ਨੂੰ ਬੋਲੇ ਨੇ ਜੀ। ਤੁਸੀਂ ਦੇਖੋ ਕਿ ਜਿਹੜਾ ਇਹਦੇ ਉੱਤੇ ਧਾਰਾ ਜਿਹੜੀ ਹੈ ਜੀ ਉਹ ਕਿਹੜੀ ਲਾਤੀ ਗਈ ਕਿ ਇਹਨਾਂ ਨੇ ਜਾਤੀ ਸੂਚਕ ਜਿਹੜੇ ਉਹ ਸ਼ਬਦ ਬੋਲੇ ਨੇ। ਮਤਲਬ ਇਹ ਹੈ ਕਿ ਉਹ ਪੁਲਿਸ ਜਿਹੜੀ ਹੈ ਜੀ ਇਸ ਗੱਲ ਤੋਂ ਔਖੀ ਹੈ ਕਿ ਜੇ ਅਸੀਂ ਕਿਸੇ ਬੰਦੇ ਦੇ ਉੱਤੇ ਪਰਚਾ ਦੇ ਕੇ ਉਹਨੂੰ ਅੰਦਰ ਰੱਖਿਆ ਤੇ ਤੁਸੀਂ ਅਦਾਲਤ ਦਾ ਸਹਾਰਾ ਲੈਣ ਵਾਲੇ ਕੌਣ ਹੁੰਦੇ ਹੋ? ਅਦਾਲਤ ਜਿਹੜੀ ਹੈ ਜੀ ਪੁਲਿਸ ਸਮਝਦੀ ਹੈ ਕਿ ਅਦਾਲਤ ਜਿਹੜੀ ਅਸੀਂ ਹੈ, ਸਾਡੇ ਕੋਲ ਇਨਸਾਫ ਤੁਸੀਂ ਲੈਣ ਦੇ ਵਾਸਤੇ ਜਿਹੜਾ ਉਹ ਆਉਂਦੇ। ਆਈ ਥਿੰਕ ਜੇ ਇੰਨਾ ਹੀ ਲੋਕਾਂ ਨੂੰ ਜਿਹੜਾ ਜੀ ਉਹ ਸਤਾਇਆ ਜਾ ਰਿਹਾ ਤਾਂ ਨਿਰਸੰਦੇਹ ਫਿਰ ਮੇਰਾ ਖਿਆਲ ਜੀ ਜਿਹੜੀ ਪੁਲਿਸ ਹੈ ਉਹ ਤੇ ਸਰਕਾਰ ਜਿਹੜੀ ਹੈ ਜੀ ਉਹ ਧੱਕਾ ਕਰਕੇ ਬਾਰ-ਬਾਰ ਜਿਹੜੀ ਹੈ ਜੀ ਉਹ ਚਪੇੜਾ ਹੀ ਲੋਕਾਂ ਦੇ ਮੂੰਹ ਦੇ ਉੱਤੇ ਮਾਰ ਰਹੀ ਹੈ ਕਿ ਅਜੇ ਵੀ ਤੁਸੀਂ ਨਹੀਂ ਉੱਠਦੇ ਤੇ ਬੇਵਕੂਫੀ ਤੁਹਾਡੀ ਹੈ। ਬਿਲਕੁਲ ਜੀ, ਬਿਲਕੁਲ। ਫਿਰ ਇੱਦਾਂ ਪ੍ਰਤੀਤ ਹੁੰਦਾ ਹੈ ਵੀ ਬਾਹਰੋਂ ਬੈਠੇ ਵੀ ਅਸੀਂ ਸਾਰੇ ਜਾਣੇ ਗੁਹਾਰਾਂ ਲਾਉਂਦੇ ਇਹਨਾਂ ਵਾਸਤੇ, ਪਰ ਉਹ ਆਪ ਹੀ ਆਪਣੇ ਪ੍ਰਤੀ ਕੋਈ ਜਾਗਰੂਕ ਨਹੀਂ ਹੋ ਰਿਹਾ। ਤੇ ਬਿਲਕੁਲ ਸੋਤੇ ਇਹ ਸੀਗੀਆਂ ਸਾਡੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ 10 ਦਿੱਲੀਏ ਕਾਹਦੀ ਹੁਣ ਰਾਜਧਾਨੀ, ਰਾਜ ਕਰਤਿਆਂ ਦਾ ਮੱਥਾ ਭਿੜੀ ਜਾਂਦਾ ਜੀ। 10 ਦਿੱਲੀਏ ਕਾਹਦੀ ਹੁਣ ਰਾਜਧਾਨੀ, ਰਾਜ ਕਰਤਿਆਂ ਦਾ ਮੱਥਾ ਭਿੜੀ ਜਾਂਦਾ। ਪਹਿਲਾ ਪੇਚਾ ਨਹੀਂ ਲੱਗਦਾ ਕਿਸੇ ਪਾਸੇ, ਨਵਾਂ ਰੋਜ਼ ਸਿਆਪਾ ਕੋਈ ਛਿੜੀ ਜਾਂਦਾ ਜੀ। ਕੇਜਰੀਵਾਲ ਵੱਲ ਵੇਖ ਲੈ ਜਦੋਂ ਮੋਦੀ ਆਪਣੇ ਆਪ ਦੇ ਵਿੱਚ ਹੈ ਚਿੜੀ ਜਾਂਦਾ, ਚਾਬੀ ਅੱਗੋਂ ਹੈ ਮੋਦੀ ਵੀ ਲਾਈ ਤਕੜੀ ਨਾਲ ਉਸ ਦੇ ਬਹੁਤ ਕੁਝ ਗਿੜੀ ਜਾਂਦਾ ਜੀ। ਤੇਰੇ ਲੋਕਾਂ ਦਾ ਦਿੱਲੀਏ ਦਰਦ ਜਿਹੜਾ ਉਹਦਾ ਕਿੱਦਣ ਇਲਾਜ ਕਰਾਏਂਗੀ ਤੂੰ ਜੀ? ਤੇਰੇ ਲੋਕਾਂ ਦਾ ਦਿੱਲੀਏ ਦਰਦ ਜਿਹੜਾ ਉਹਦਾ ਕਿੱਦਣ ਇਲਾਜ ਕਰਾਏਂਗੀ ਤੂੰ? ਯੁੱਗਾਂ ਤੀਕਰ ਤੂੰ ਝੂਠ ਦਾ ਸਾਥ ਦਿੱਤਾ, ਸਾਥ ਸੱਚ ਦਾ ਕਿੱਦਣ ਨਿਭਾਏਂਗੀ ਤੂੰ ਜੀ। ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਇਹ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਤੇ ਇੱਥੇ ਹੀ ਜਿਹੜਾ ਅੱਜ ਦਾ ਹੁਣ ਪ੍ਰੋਗਰਾਮ ਖਬਰ 'ਤੇ ਨਜ਼ਰ ਖਤਮ ਹੁੰਦਾ ਹੈ ਅਤੇ ਅਗਲੇ ਬੁਲਟਨ ਤੱਕ ਲਈ ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।